81 ਵਰੇ ਪਹਿਲਾਂ ਲਾਹੌਰ ਵਿੱਚ ਬਾਦਸ਼ਾਹੀ ਮਸਜਿਦ ਦੇ ਸਾਹਮਣੇ ਹਿੰਦੁਸਤਾਨ ਦੇ ਮੁਸਲਮਾਨਾਂ ਇੱਕ ਆਜ਼ਾਦ ਮੁਲਕ ਦੀ ਨੀਂਹ ਰੱਖੀ। ਉਸ ਰੋਜ਼ ਇਹ ਤੈਅ ਕੀਤਾ ਗਿਆ ਕਿ ਹੁਣ ਕਟਰ ਹਿੰਦੂਆਂ ਦੇ ਨਾਲ ਰਹਿਣਾ ਮੁਮਕਿਨ ਨਹੀਂ। ਇਸ ਕਰਾਰਦਾਦ ਦੇ 7 ਵਰੇ ਮਗਰੋਂ ਪਾਕਿਸਤਾਨ ਦਾ ਵਜੂਦ ਦੁਨੀਆ ਦੇ ਨਕਸ਼ੇ ਉੱਤੇ ਆਜ਼ਾਦ ਹੈਸੀਅਤ ਨਾਲ ਉਭਰਿਆ। ਹਿੰਦੁਸਤਾਨ ਦੇ ਮੁਸਲਮਾਨ ਉਦੋਂ ਇਕਮੁੱਠ ਹੋ ਕੇ ਇਹ ਸੋਚ ਰਹੇ ਸਨ ਕਿ ਇੱਕ ਆਜ਼ਾਦ ਰਿਆਸਤ ਉਹਨਾਂ ਨੂੰ ਹਿੰਦੂ ਤਸੱਲਤ ਤੋਂ ਆਜ਼ਾਦ ਕਰਾਏਗੀ। ਇਹ ਕੋਈ 1 ਜਾਂ 2 ਵਰਿਆਂ ਦੀ ਗੱਲ ਨਹੀਂ ਸੀ, ਬਲਕਿ ਕਈ ਸਦੀਆਂ ਦੇ ਜ਼ੁਲਮ ਦਾ ਉਹ ਰੱਦੇ-ਅਮਲ ਸੀ ਜਿਹਨੂੰ ਇੱਕ ਆਮ ਮੁਸਲਮਾਨ ਫੇਸ ਕਰ ਰਿਹਾ ਸੀ। ਇਹ ਤਹਿਰੀਕ ਜਾਂ ਅੱਜ ਦਾ ਦਿਨ ਕਿਸ ਕਦਰ ਅਹਿਮ ਸੀ ਤੇ ਉਹ ਮੁਸਲਮਾਨ ਕਿੰਨੇ ਪੁਰਜੋਸ਼ ਸਨ, ਇਹਦਾ ਅੰਦਾਜ਼ਾ ਇਸ ਗੱਲ ਤੋਂ ਬਖੂਬੀ ਲਾਇਆ ਜਾ ਸਕਦਾ ਹੈ ਕਿ ਕਰਾਰਦਾਦ ਦੀ ਮਨਜ਼ੂਰੀ ਤੋਂ ਸਿਰਫ 7 ਵਰੇ ਬਾਅਦ ਹੀ ਪਾਕਿਸਤਾਨ ਆਜ਼ਾਦ ਹੋ ਗਿਆ। ਇਹ ਉਹਨਾਂ ਮੁਸਲਮਾਨਾਂ ਦੀ ਕੁਰਬਾਨੀਆਂ ਹੀ ਸਨ ਜਿਹੜੇ ਆਪਣਾ ਸਭ ਕੁਝ ਗਵਾ ਕੇ ਨਵੇਂ ਮੁਲਕ ਦੀ ਤਹਿਰੀਕ ਲਈ ਸਿਰਫ ਤੇ ਸਿਰਫ ਆਪਣੇ ਬੁਨਿਆਦੀ ਹੱਕਾਂ ਲਈ ਇਕੱਠੇ ਹੋਏ, ਜਿਹੜੇ ਕਈ 100 ਵਰਿਆਂ ਤੋਂ ਤਾਕਤਵਰ ਤਬਕੇ ਨੇ ਨੱਪੇ ਹੋਏ ਸਨ। ਜੇ ਵੇਖੋ ਤਾਂ ਬੁਨਿਆਦੀ ਹੱਕ ਅੱਜ ਵੀ ਆਮ ਪਾਕਿਸਤਾਨੀ ਤੀਕਰ ਨਹੀਂ ਆਪਣੇ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਹਿੰਦੂ ਬਣੀਆਂ ਸੀ ਤੇ ਹੁਣ ਉਹਦੇ ਆਪਣੇ ਮਜ਼ਹਬ ਦੀ ਗੱਲ ਕਰਨ ਵਾਲੇ ਲੋਕ ਨੇ। ਉਦੋਂ 2 ਕੌਮੀ ਨਜ਼ਰੀਆ ਸੀ ਤੇ ਹੁਣ 2 ਤਬਕਾਤੀ ਨਜ਼ਰੀਆ। ਪਾਕਿਸਤਾਨ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਡਾ ਮਸਲਾ ਇੱਥੋਂ ਦਾ ਨਿਜ਼ਾਮ ਸੀ। ਅਸੀਂ ਜਮਹੂਰੀਅਤ ਤੇ ਆਮਰੀਅਤ ਦੇ ਗੁੱਡ-ਮੁੱਢ ਜੇ ਤਸੱਵੁਰ ਵਿੱਚ ਰਿਆਸਤੀ ਪਹੀਆ ਚਲਾਉਂਦੇ ਰਹੇ, ਪਰ ਇੰਜ ਦਾ ਨਿਜ਼ਾਮ ਨਾ ਬਣਾ ਸਕੇ ਜਿਹੜਾ ਲੋਕਾਈ ਦੀ ਹੱਕੀ ਤਰਜਮਾਨੀ ਕਰਦਾ ਸੀ। ਰਿਆਸਤ ਚਲਾਉਣ ਵਾਸਤੇ ਜਿਹੜੀ ਬੁਨਿਆਦੀ ਜ਼ਰੂਰਤ ਹੁੰਦੀ ਹੈ ਉਹਦਾ ਨਿਜ਼ਾਮ ਹੁੰਦਾ ਹੈ ਤੇ ਪਾਕਿਸਤਾਨ ਦਾ ਜਿਹੜਾ ਫੌਰੀ ਪਾਕਿਸਤਾਨ ਕਿਆਮੇ ਪਾਕਿਸਤਾਨ ਤੋਂ ਬਾਅਦ ਜਿਹੜਾ ਨਿਜ਼ਾਮ ਸੀ ਉਹ ਤੇ ਐਸਾ ਹੈ ਹੀ ਨਹੀਂ ਸੀ ਜਿਹਦਾ ਫਾਇਦਾ ਜਿਹੜਾ ਆਮ ਆਦਮੀ ਨੂੰ ਪਹੁੰਚਦਾ ਜਾਂ ਲੋਕਾਈ ਤੱਕ ਉਹਦੇ ਸਮਰਾਟ ਪਹੁੰਚਦੇ। ਫਿਰ ਸਾਡੀ ਅਸ਼ਰਾਫੀਆ ਜਿਹੜੀ ਸੀ ਉਹ ਐਸਟੈਬਲਿਸ਼ਮੈਂਟ ਹੋਵੇ ਜਾਂ ਦੂਸਰੀ ਅਸ਼ਰਾਫੀਆ ਸੀ ਉਹ ਇਕਤਦਾਰ ਦੀ ਖਿੱਚਾਤਾਣੀ 'ਚ ਲੱਗ ਪਈ। ਸਿਕੰਦਰ ਮਿਰਜ਼ਾ ਹੋਵੇ, ਅਯੂਬ ਖਾਨ ਹੋਵੇ ਜਾਂ ਦੂਸਰੇ ਸਿਆਸੀ ਕਿਰਦਾਰ ਹੋਣ, ਉਹਨਾਂ ਦਾ ਤਾਂ ਫੋਕਸ ਤਮਾਮ ਤਰ ਫੋਕਸ ਜਿਹੜਾ ਸੀ ਉਹ ਆਪਣੇ ਇਕਤਦਾਰ ਦੀ ਤਵਾਲਤ ਨਾਲ ਜੁੜਿਆ ਸੀ। ਤੇ ਇਸ ਕਰਕੇ ਪਾਕਿਸਤਾਨ ਬਣਾਉਣਾ ਤੇ ਕੁਰਬਾਨੀਆਂ ਦੇਣਾ ਤੇ ਆਮ ਆਦਮੀ ਨੇ ਉਹਦੇ 'ਚ ਕੋਈ ਕਸਰ ਨਹੀਂ ਛੱਡੀ, ਲੇਕਿਨ ਜਿਹੜੀ ਅਸ਼ਰਾਫੀਆ ਸੀ ਉਹਦਾ ਕਿਰਦਾਰ ਕੋਈ ਮਾਕੂਲ ਨਹੀਂ ਸੀ, ਕੋਈ ਮੁਨਾਸਬ ਨਹੀਂ ਸੀ। ਔਰ ਸਿਰਫ ਸਾਨੂੰ ਆਪਣੀ ਤਾਰੀਖ ਦੇ ਇਬਤਦਾਈ ਅਬਵਾਬ 'ਚ ਅਗਰ ਦਿਖਾਈ ਦਿੰਦਾ ਹੈ, ਨਜ਼ਰ ਆਉਂਦਾ ਹੈ, ਤੇ ਉਹ ਇਕਤਦਾਰ ਦੀ ਹਵਸ ਨਜ਼ਰ ਆਉਂਦੀ ਹੈ ਔਰ ਸਾਜ਼ਿਸ਼ਾਂ ਨਜ਼ਰ ਆਉਂਦੀਆਂ ਨੇ, ਸਿਆਸੀ ਸਾਜ਼ਿਸ਼ਾਂ ਨਜ਼ਰ ਆਉਂਦੀਆਂ ਨੇ। ਇਸ ਤੋਂ ਇਲਾਵਾ ਹੋਰ ਸਾਨੂੰ ਕੋਈ ਮੁਸਬਤ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਔਰ ਇਹ ਵਜ੍ਹਾ ਹੈ ਕਿ ਸਾਡਾ ਮੁਲਕ ਉਦੋਂ ਤੋਂ ਹੀ ਉਹਦਾ ਪੈਂਡਾ ਖੋਟਾ ਹੋਣਾ ਸ਼ੁਰੂ ਹੋ ਗਿਆ। 1971 ਵਿੱਚ ਪਾਕਿਸਤਾਨ 2 ਟੋਟੇ ਹੋ ਗਿਆ ਤੇ ਆਜ਼ਾਦ ਮੁਸਲਮਾਨ ਰਿਆਸਤ ਦੀ ਕਰਾਰਦਾਦ ਮਨਜ਼ੂਰ ਕਰਾਉਣ ਵਾਲਿਆਂ ਦੇ ਖਾਬ ਖੁਦਗਰਜ਼ ਸਿਆਸਤਦਾਨਾਂ ਤੇ ਇਕਤਦਾਰ ਦੀ ਭੁੱਖੀ ਐਸਟੈਬਲਿਸ਼ਮੈਂਟ ਦੀ ਨਜ਼ਰ ਹੋ ਗਏ। ਜੇਕਰ ਇਕਤਦਾਰ ਦੀ ਰਸਨਾ ਹੁੰਦੀ ਤੇ ਪਾਕਿਸਤਾਨ ਕਦੇ ਨਾ ਟੁੱਟਦਾ। ਇਹ ਉਹ ਲਾਲਚ ਤੇ ਹਵਸ ਸੀ ਜਿਹੜੀ ਅੱਜ ਵੀ ਪਾਕਿਸਤਾਨ ਦੀ ਤਰੱਕੀ ਦੀ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਹੈ। ਉਦੋਂ ਸਟੈਬਲਿਸ਼ਮੈਂਟ ਸੀ ਜਾਂ ਭੱਟੋ ਸਾਹਿਬ ਜਿਹੜਾ ਸਿਆਸੀ ਕਿਰਦਾਰ, ਉਹਨਾਂ ਆਪਣੀ ਅਨਾਥ ਤੇ ਕੋਈ ਸਮਝੌਤਾ ਨਹੀਂ ਕੀਤਾ ਤੇ ਆਪਣੇ ਇਕਤਦਾਰ ਦੇ ਲਾਲਚ ਵਿੱਚ ਮੁਲਕ ਦੇ 2 ਟੋਟੇ ਕਰਵਾ ਲਏ। ਸਾਨੂੰ ਮੰਨਣਾ ਪਏਗਾ ਕਿ ਸਾਡੇ ਉਸ ਵੇਲੇ ਦੇ ਹੁਕਮਰਾਨਾਂ ਬੰਗਾਲੀਆਂ ਨੂੰ ਉਹਨਾਂ ਦਾ ਜਾਇਜ਼ ਹੱਕ ਨਹੀਂ ਸੀ ਦਿੱਤਾ, ਜਿਹਦੇ ਪਾਰੋਂ ਉੱਥੋਂ ਦੇ ਬਹੁਤ ਸਾਰੇ ਲੋਕ ਹਿੰਦੁਸਤਾਨੀ ਏਜੰਸੀਆਂ ਦੇ ਧੋਖੇ ਵਿੱਚ ਆਏ ਤੇ ਨਤੀਜਤਨ ਪਾਕਿਸਤਾਨ 2 ਟੋਟੇ ਹੋ ਗਿਆ। ਪਾਕਿਸਤਾਨ ਨੂੰ ਬਚਾਇਆ ਜਾ ਸਕਦਾ ਸੀ, ਪਰ ਬਦਕਿਸਮਤੀ ਨਾਲ ਸਾਨੂੰ ਉਹ ਲੀਡਰ ਲੱਭੇ ਜਿਹੜੇ ਮੁਲਕ ਦੀ ਥਾਵੇਂ ਆਪਣੇ ਮਫਾਦਾਂ ਦੇ ਸੱਕੇ ਤੇ ਇਕਤਦਾਰ ਦੇ ਲਾਲਚ ਵਿੱਚ ਅੰਨੇ ਸਨ। ਬੰਗਲਾਦੇਸ਼ ਬਣਨ ਤੋਂ ਬਾਅਦ ਵੀ ਪਾਕਿਸਤਾਨ ਤਜਰਬਾਗਾਹ ਹੀ ਬਣਿਆ ਰਿਹਾ। ਕਦੀ ਆਮਰੀਅਤ ਤੇ ਕਦੀ ਜਮਹੂਰੀਅਤ ਲੋਕਾਈ ਦੀਆਂ ਔਕੜਾਂ ਵਧਾਉਂਦੀ ਰਹੀ। ਇਸ ਧਰਤੀ ਦੇ ਵਸਣ ਵਾਲੇ ਲੋਕ ਤੇ ਖਾਬ ਹੀ ਵੇਖਦੇ ਰਹਿ ਗਏ, ਤਬੀਰਾਂ ਉਹਨਾਂ ਨੂੰ ਕਦੇ ਨਹੀਂ ਲੱਭੀਆਂ। ਤਬੀਰ ਸਿਰਫ ਉਹੀ ਸੀ ਜਿਹੜਾ ਖਾਬ 1940 'ਚ ਵੇਖਿਆ ਸੀ, ਉਹਦੀ ਤਬੀਰ 1947 'ਚ ਮਿਲੀ। ਲੇਕਿਨ क़याम पाकिस्तान तो बाद इस्तेहकाम पाकिस्तान की मंजिल बहुत दूर सी, जिहड़ी अज भी मैं समझदा हाँ कि सानू नहीं मिली। पहली गल। दूसरी गल, जिहड़े निज़ाम की गल असीं करदे हाँ ਉਹ ਅਸੀਂ ਜਦੋਂ ਅਮਰੀਅਤ ਆਉਂਦੀ ਹੈ ਤੇ ਇਹ ਦਾਅਵਾ ਕੀਤਾ ਜਾਂਦਾ ਹੈ, ਮਾਰਸ਼ਲ ਲੱਗਦਾ ਹੈ, ਦਾਅਵਾ ਕੀਤਾ ਜਾਂਦਾ ਹੈ ਕਿ ਹੁਣ ਇਕਤਸਾਦੀ ਤਰੱਕੀ ਹੋਏਗੀ, ਹੁਣ ਮੁਆਸ਼ੀ ਤਰੱਕੀ ਦਾ ਇਨਕਲਾਬ ਆਏਗਾ, ਲੇਕਿਨ ਹੁੰਦਾ ਕੁਛ ਨਹੀਂ ਹੈ। ਉਹ ਅਮਰੀਅਤ ਦੇ ਵਿੱਚ ਉਹੀ ਜਮਹੂਰੀ ਕਿਰਦਾਰ, ਉਹੀ ਕਰੈਕਟਰ ਸਾਨੂੰ ਨਜ਼ਰ ਆਉਂਦੇ ਨੇ ਜਿਹੜੇ ਇਸ ਤੋਂ ਪਹਿਲੋਂ ਨਾਮ ਨਿਹਾਦ ਜਮਹੂਰੀਅਤ ਦੇ ਵਿੱਚ ਬਰਸਰੇ ਇਕਤਦਾਰ ਰਹਿੰਦੇ ਨੇ। ਤੇ ਜਿਸ ਵਕਤ ਜਮਹੂਰੀਅਤ ਦਾ ਸਾਨੂੰ ਖਾਬ ਵਿਖਾਇਆ ਜਾਂਦਾ ਹੈ, ਉਸ ਵਕਤ ਅਸੀਂ ਵੇਖਦੇ ਹਾਂ ਕਿ ਬਰਸਰੇ ਇਕਤਦਾਰ ਤਬਕੇ ਦੇ ਰਵੱਈਏ ਜਿਹੜੇ ਹੁੰਦੇ ਨੇ ਉਹ ਇਸ ਕਦਰ ਆਮਰਾਨਾ ਹੁੰਦੇ ਨੇ ਕਿ ਆਮ ਆਦਮੀ ਤੱਕ ਜਮਹੂਰੀਅਤ ਦੇ ਸਮਰਾਟ ਪਹੁੰਚਣਾ ਤੇ ਦੂਰ ਤੱਕ ਦੀ ਗੱਲ ਹੈ। ਉਹਦਾ ਖਾਬ ਜਿਹੜਾ ਉਹ ਵੇਖਣ ਵਾਲੀਆਂ ਅੱਖਾਂ ਜਿਹੜੀਆਂ ਨੇ
ਉਹ ਫਿਰ ਮਜ਼ੀਦ ਕਿਸੇ ਜਮਹੂਰੀ ਖਾਬ ਦਾ ਤਸੱਵੁਰ ਘੱਟ ਹੀ ਕਰਦੀਆਂ ਨੇ। ਉਹ ਉਮੀਦ ਲਾ ਲੈਂਦੀਆਂ ਨੇ ਅਮਰੀਅਤ ਤੋਂ, ਜਿਹੜਾ ਇਸ ਨਾਮ ਨਿਹਾਦ ਜਮਹੂਰੀਅਤ ਤੋਂ ਵੀ ਵੱਡਾ ਧੋਖਾ ਹੁੰਦਾ ਹੈ। ਅੱਜ ਤੋਂ 81 ਵਰੇ ਪਹਿਲਾਂ ਹਿੰਦੁਸਤਾਨ ਦੇ ਮੁਸਲਮਾਨਾਂ ਜਿਹੜਾ ਖਾਬ ਵੇਖਿਆ ਸੀ, ਬਦਕਿਸਮਤੀ ਨਾਲ ਉਹ ਅੱਜ ਵੀ ਤਾਬੀਰ ਨਹੀਂ ਹੋ ਸਕਿਆ। ਨਾ ਜਮਹੂਰੀਅਤ ਏ ਤੇ ਨਾ ਹੀ ਜਮਹੂਰੀ ਰਵੱਈਏ, ਬਸ ਖਾਨਦਾਨੀ ਸਿਆਸਤ ਏ ਜਿਹੜੀ ਤਗੜੇ ਤਬਕੇ ਦਾ ਹਥਿਆਰ ਬਣ ਕੇ ਉਸ ਮਾੜੇ ਤਬਕੇ ਦਾ ਲਹੂ ਚੂਸ ਰਹੀ ਏ ਜਿਹੜਾ 81 ਵਰੇ ਪਹਿਲਾਂ ਲਾਹੌਰ ਦੇ ਮੰਟੋ ਪਾਰਕ ਵਿੱਚ ਆਜ਼ਾਦ ਮੁਲਕ ਲਈ ਇਕੱਠਾ ਹੋਇਆ ਸੀ।